ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਪ ਜੀ ਕੋਲੋਂ ਸਤਿਗੁਰਾਂ ਨੇ ਕਿੰਨੇ ਪਾਠ ਕਰਨ ਦੀ ਸੇਵਾ ਲਈ, ਆਪ ਜੀ ਨੇ ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ ਉੱਤੇ ਆਪ ਜੀ ਫੋਨ ਕਰਕੇ ਜਾਂ ਵਟਸਐਪ ਕਰਕੇ ਆਪਣੀ ਗਿਣਤੀ 25 ਤਰੀਕ ਤੱਕ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ 'ਤੇ।
मैं सारियां संगतां नूं बेनती करदा, कीर्तन दीवानां विच भी हुम हुमा के सारिਆਂ ने दर्शन देने, चुपैरियां विच भी हुम हुमा के पहुँचना। और सब नूं पता है किवें चुपैरियां विच गुरु रामदास बाबा दीप सिंह जी अपणीਆਂ बख्शिशां वरता रहे ने। तुसीं चुपैरे ਕੱਟਦੇ ਹੋ, बाबा दीप सिंह जी ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਤੇ ਮੇਰੀ ਬੇਨਤੀ ਵਖੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ, ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ 'ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ। ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ। ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ, ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਤਾ ਜੀ ਦੇ ਸਮੇਂ ਨਾ ਇੱਕ ਪਤੀ ਪਤਨੀ ਹੋਏ ਨੇ, ਬੀਬੀ ਭਿੱਖਾਂ ਔਰ ਭਾਈ ਸੰਤੋਖਾ। ਵਿੱਚੋਂ ਅੱਜ ਇਸ਼ਾਰੇ ਲਈ ਜਾਇਓ, ਝੋਲੀਆਂ ਭਰਵਾਈ ਜਾਇਓ, ਮੇਰੀ ਬੇਨਤੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੀਬੀ ਭਿੱਖਾਂ ਔਰ ਭਾਈ ਸੰਤੋਖਾ ਬੜੀਆਂ ਥਾਵਾਂ ਤੇ ਗਏ। ਕਿਹੜੀ ਦਾਤ ਲੈਣ? ਘਰ 'ਚ ਗਰੀਬੀ ਬੜੀ ਸੀ, ਗਰੀਬੀ ਦੂਰ ਹੋ ਜੇ। ਬੀਬੀ ਭਿੱਖਾਂ ਸੀ ਜਿਹੜੀ, ਉਹਦੀ ਅੱਖਾਂ ਦੀ ਜੋਤ ਵੀ ਨਹੀਂ ਸੀ, ਹੈ ਜੀ। ਔਰ ਸੁਣਿਓ, ਕਈ ਸਾਲ ਵਿਆਹ ਨੂੰ ਬੀਤ ਗਏ ਸੀ, ਘਰ 'ਚ ਔਲਾਦ ਵੀ ਨਹੀਂ ਸੀ ਹੋਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜੀਆਂ ਥਾਵਾਂ ਤੇ ਭਟਕੇ, ਕਿਧਰੋਂ ਦਾਤਾਂ ਮਿਲਣ, ਪਰ ਕਿਤੋਂ ਵੀ ਝੋਲੀਆਂ ਨਹੀਂ ਭਰੀਆਂ। ਤੇ ਇੱਕ ਦਿਨ ਪੁੰਨਾਂ ਦਾ ਸੂਰਜ ਸਿਖਰ ਤੇ ਚੜਿਆ, ਸਿਖਰ ਤੇ ਪੁੰਨਾਂ ਦਾ ਸੂਰਜ, ਪੁੰਨਾਂ ਦਾ ਸੂਰਜ ਸਿਖਰ ਤੇ ਚੜਿਆ, ਤੇ ਇੱਕ ਰੰਗੇ ਹੋਏ ਗੁਰਸਿੱਖ ਦਾ ਮਿਲਾਪ ਹੋਇਆ। ਉਹਨੂੰ ਬੇਨਤੀ ਕੀਤੀ, ਪਿਆਰਿਆ, ਘਰ 'ਚ ਗਰੀਬੀ ਵੀ ਬੜੀ, ਔਲਾਦ ਵੀ ਕੋਈ ਨਹੀਂ, ਆ ਮੇਰੀ ਘਰ ਵਾਲੀ ਜਿਹੜੀ, ਇਹਦੀਆਂ ਅੱਖਾਂ ਦੀ ਜੋਤ ਵੀ ਕੋਈ ਨਹੀਂ। ਬੜੀਆਂ ਥਾਵਾਂ ਤੇ ਭਟਕੇ ਆ, ਪਰ ਕਿਧਰੋਂ ਵੀ ਖੈਰ ਝੋਲੀ ਨਹੀਂ ਪਈ। ਕੋਈ ਢੰਗ ਦੱਸ ਕਿੱਥੇ ਜਾਈਏ? ਤੇ ਉਹ ਗੁਰਸਿੱਖ ਜੁੜਿਆ ਸੀ, ਜੁੜਿਆ। ਉਹਨੇ ਪਤਾ ਕੀ ਕਿਹਾ? ਜੇ ਇਹ ਦਾਤਾਂ ਚਾਹੀਦੀਆਂ ਨੇ ਨਾ, ਤੇ ਆਨੰਦਪੁਰ ਸਾਹਿਬ ਜਾਓ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਵਿੱਚ। ਬੜੇ ਵੱਡੇ ਦਾਤੇ ਨੇ, ਤੁਹਾਨੂੰ ਖਾਲੀ ਨਹੀਂ ਮੋੜਨਗੇ। ਮਹਾਰਾਜ ਦੀ ਸ਼ੌਹ ਸੁਣ ਕੇ ਆਏ ਜੀ ਆਨੰਦਪੁਰ ਸਾਹਿਬ। ਅਜੇ ਮਹਾਰਾਜ ਦੇ ਦਰਸ਼ਨ ਨਹੀਂ ਹੋਏ। ਮਹਾਰਾਜ ਦੇ ਘੋੜਿਆਂ ਦੀ ਸੇਵਾ ਕਰਨ ਵਾਲਾ ਇੱਕ ਗੁਰਸਿੱਖ ਉੱਥੇ ਵੀ ਮਿਲਿਆ। ਉਹਨੂੰ ਗੱਲ ਦੱਸੀ ਬਈ ਆਹ ਚੀਜ਼ਾਂ ਚਾਹੀਦੀਆਂ, ਬੜੀਆਂ ਥਾਵਾਂ ਤੇ ਭਟਕੇ ਆਏ। ਤੇ ਉਹਨੇ ਪਤਾ ਕੀ ਕਿਹਾ? ਕਹਿੰਦੇ ਪਹਿਲੀ ਗੱਲ ਮੇਰੀ ਮੰਨੋ, ਪਹਿਲੇ ਸਮੇਂ ਵਿੱਚ ਜਿਹੜਾ ਭਟਕ ਲਿਆ, ਪਰ ਅੱਜ ਤੋਂ ਇਹ ਵਾਅਦਾ ਕਰ ਦਿਓ, ਵੱਡੇ ਗੁਰੂ ਗੋਬਿੰਦ ਸਿੰਘ ਦਾ ਦਰ ਮਿਲ ਗਿਆ, ਅੱਜ ਤੋਂ ਬਾਅਦ ਗੁਰੂ ਦਾ ਦਰ ਛੱਡ ਕੇ ਕਿਤੇ ਭਟਕਣਾ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਹ ਕਹਿੰਦੇ ਵਾਅਦਾ ਕੀਤਾ, ਸਾਨੂੰ ਵੱਡਾ ਮਾਲਕ ਮਿਲ ਗਿਆ, ਅੱਜ ਤੋਂ ਨਹੀਂ ਭਟਕਾਂਗੇ।
ਦੇਖੋ, ਨਾ ਬੰਦੇ ਨੂੰ ਸੋਝੀ ਹੋਵੇ ਨਾ ਫਿਰ ਭਟਕੇ, ਉਹ ਗੱਲ ਵੱਖਰੀ। ਸੋਝੀ ਮਿਲਣ ਤੋਂ ਬਾਅਦ, ਗੁਰੂ ਦਾ ਗਿਆਨ ਮਿਲਣ ਤੋਂ ਬਾਅਦ ਭਟਕਣਾ ਨਾ ਖਤਮ ਹੋਵੇ, ਇਹਦੇ ਵਰਗਾ ਨੀਵਾਂ ਕੰਮ ਕੋਈ ਨਹੀਂ। ਅਸੀਂ ਗੁਰੂ ਘਰ 'ਚ ਵੀ ਆਈਏ, ਪਤਾ ਮਾਲਕ ਸਾਡਾ ਪੂਰਾ ਹੈ, ਤੇ ਗੁਰੂ ਘਰ 'ਚ ਵੀ ਆਈਏ ਤੇ ਦੂਜੇ ਪਾਸੇ ਹੱਥ ਵਿਖਾਉਣ ਵੀ ਜਾਈਏ ਜੋਤਸ਼ੀਆਂ ਕੋਲ, ਦੱਸ ਮੇਰੇ ਭਾਗਾਂ 'ਚ ਕੀ ਲਿਖਿਆ, ਫਿਰ ਗੱਲ ਤੇ ਨਾ ਬਣੀ ਜੀ। ਇੱਕ ਪਾਸੇ ਗੁਰੂ ਘਰ 'ਚ ਵੀ ਆਈਏ, ਦੂਜੇ ਪਾਸੇ ਪਿਆਰਿਓ ਪੈਰਾਂ ਦੇ ਵਿੱਚ ਅੱਡੀਆਂ ਦੇ ਉੱਤੇ ਕਾਲੇ ਧਾਗੇ ਵੀ ਬੰਨੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਮੈਨੂੰ ਮਿਲਿਆ, ਮੈਂ ਕਿਹਾ ਕਾਲਾ ਧਾਗਾ ਕਿਉਂ ਬੰਨਿਆ? ਕਹਿੰਦਾ ਮੇਰੇ ਡਿਸਕ 'ਚ ਪ੍ਰੋਬਲਮ ਹੈ ਤਾਂ ਕਰਕੇ। ਮੈਂ ਕਿਹਾ ਮੈਨੂੰ ਅੱਜ ਪਤਾ ਲੱਗਾ ਤੇਰੀ ਡਿਸਕ ਗਿੱਟਿਆਂ 'ਚ ਹੈ ਜੀ। ਮੈਂ ਕਿਹਾ ਮੈਨੂੰ ਅੱਜ ਪਤਾ ਲੱਗਾ ਤੇਰੀ ਆ ਡਿਸਕ ਗਿੱਟਿਆਂ ਦੇ ਵਿੱਚ। ਦੇਖੋ, ਆ ਇੱਕ ਪਾਸੇ ਗੁਰੂ ਨੂੰ ਮੰਨਦੇ ਆ, ਦੂਜੇ ਪਾਸੇ ਗੁਰੂ ਦੀ ਨਹੀਂ ਮੰਨਦੇ। ਸੱਚੀ ਗੱਲ ਏ। ਆਈਏ ਗੁਰੂ ਘਰ, ਵੱਡਾ ਬਾਪੂ ਮਿਲਿਆ, ਤੇ ਫਿਰ ਵੀ ਨਗਾਂ ਵਾਲੀਆਂ ਮੁੰਦਰੀਆਂ ਪਾਈਏ ਕਿ ਆਹ ਨਗ ਪਾਵਾਂਗੇ ਤੇ ਸਾਨੂੰ ਸੁੱਖ ਮਿਲੇਗਾ, ਕਾਰੋਬਾਰਾਂ 'ਚ ਬਰਕਤਾਂ ਪੈਣਗੀਆਂ। ਗੱਲ ਨਹੀਂ ਜੇ ਬਣਦੀ। ਅੱਜ ਆਏ ਆ ਨਾ, ਅੰਦਰਲੀ ਭਟਕਣਾ ਮੁਕਾ ਜੋ। ਦਾਤਿਆ ਅੱਜ ਤੋਂ ਇਹ ਸਰੀਰ, ਇਹ ਮਨ, ਇਹ ਤਨ ਸਭ ਕੁਝ ਤੇਰੇ ਜੋਗਾ। ਜਿਵੇਂ ਜੋਗੇ ਨੇ ਕਿਹਾ ਨਾ ਤੇਰੇ ਜੋਗਾ, ਜੇ ਅਸੀਂ ਵੀ ਕਹਿ ਦਈਏ ਗੁਰੂ ਗੋਬਿੰਦ ਸਿੰਘ ਸਾਹਿਬ ਅੱਜ ਤੋਂ ਮੈਂ, ਸਾਰੇ ਬੋਲੋ ਅੱਜ ਤੋਂ ਮੈਂ ਤੇਰੇ ਜੋਗਾ। ਸਾਰੇ ਬੋਲੋ ਅੱਜ ਤੋਂ ਮੈਂ ਤੇਰੇ ਜੋਗਾ। ਫਿਰ ਬੋਲੋ ਅੱਜ ਤੋਂ ਮੈਂ ਤੇਰੇ ਜੋਗਾ। ਆਹਾ, ਤੇ ਸੁਣੋ ਹਾਂ ਜਰਾ ਭਾਵਨਾ ਦੀ ਆਵਾਜ਼। ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ ਆ ਰਹੀ ਹੈ ਸਭ ਨੂੰ। ਭਾਵਨਾ ਨਾਲ ਸੁਣੋਗੇ, ਕੰਨਾਂ 'ਚੋਂ ਮਿੱਠੀ ਆਵਾਜ਼ ਇਸ ਵੇਲੇ ਗੂੰਜੇਗੀ। ਉਹ ਬੱਚਿਆ, ਜੇ ਤੂੰ ਮੇਰੇ ਜੋਗਾ ਤੇ ਅੱਜ ਤੋਂ ਮੈਂ ਵੀ ਤੇਰੇ ਜੋਗਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਦਰਲੀ ਭਟਕਣਾ ਮੁੱਕ ਜੇ, ਕਿਤੇ ਅਸੀਂ ਨਹੀਂ ਜਾਣਾ। ਜੇ ਦਾਤ ਮਿਲ ਗਈ ਏ, ਗੁਰੂ ਦਾ ਸ਼ੁਕਰਾਨਾ ਕਰਨਾ, ਸ਼ੁਕਰਾਨੇ 'ਚ ਨੇਮ। ਤੇ ਜੇ ਦਾਤ ਮਿਲਣ 'ਚ ਥੋੜੀ ਬਾਲੀ ਕਿਤੇ ਦੇਰੀ ਏ ਨਾ, ਤੇ ਅਰਦਾਸ ਰੂਪ ਦੇ ਵਿੱਚ ਨੇਮ। ਅਸੀਂ ਦੂਜੀਆਂ ਥਾਵਾਂ ਤੇ ਨਹੀਂ ਭਟਕਣਾ। ਮੈਨੂੰ ਅਜੇ ਤੱਕ ਉਹ ਚਾਂਸ ਯਾਦ ਹੈ, ਭਾਵੇਂ ਤੁਹਾਨੂੰ 2 ਮਿੰਟ ਹਾਸਾ ਆਏਗਾ, ਪਰ ਮੈਨੂੰ ਅੱਜ ਤੱਕ ਉਹ ਗੱਲ ਨਹੀਂ ਭੁੱਲਦੀ। ਅੱਜ ਤੋਂ ਤਕਰੀਬਨ 20-21 ਸਾਲ ਪੁਰਾਣੀ ਗੱਲ ਹੈ। ਅਸੀਂ ਗੁੜਗਾਉਂ ਗਏ, ਕਿਸੇ ਪ੍ਰੇਮੀ ਨੇ ਬੁਲਾਇਆ ਘਰ। ਜਦੋਂ ਮੈਂ ਗਿਆ, ਲੰਗਰ ਪਾਣੀ ਛਕਿਆ, ਤੇ ਲੰਗਰ ਪਾਣੀ ਛਕਣ ਤੋਂ ਬਾਅਦ ਜਦੋਂ ਤੁਰਨ ਲੱਗੇ ਨਾ, ਗੁਆਂਢ ਘਰ ਤੋਂ ਇੱਕ ਬੀਬੀ ਆ ਗਈ, ਕਹਿਣ ਲੱਗੀ ਜੀ 2 ਮਿੰਟ ਸਾਡੇ ਘਰ ਵੀ ਫੇਰਾ ਪਾ ਦਿਓ। ਮੈਂ ਕਿਹਾ ਮਾਤਾ ਜੀ ਸਾਰਾ ਸ਼ਡਿਊਲ ਸੈੱਟ ਹੈ, ਅੱਗੇ ਅੱਗੇ ਜਾਣਾ ਹੈ, ਫਿਰ ਕਦੀ ਤੁਹਾਡੇ ਘਰ ਆਵਾਂਗੇ ਤੁਹਾਡੇ ਦਰਸ਼ਨ ਕਰਨ। ਗੱਲ ਸੁਣਿਓ, ਵਿੱਚੋਂ ਗੁਣ ਲੈਣੇ ਨੇ ਆਪਾਂ। ਗੁਣ ਮੇਰਾ ਉਹ ਬੀਬੀ ਨਾਲ ਨਹੀਂ ਮਤਲਬ, ਮੇਰਾ ਉਹ ਗੱਲ ਨਾਲ ਨਹੀਂ, ਵਿੱਚੋਂ ਗੁਣਾਂ ਨਾਲ ਮਤਲਬ, ਉਹ ਕੈਚ ਕਰਿਓ ਬਸ। ਕਹਿੰਦੀ ਨਹੀਂ, ਬਿਲਕੁਲ ਨਾਲ ਹੀ ਸਾਡੇ, ਇਹਦੇ ਗੁਆਂਢ ਵਿੱਚ ਹੀ ਅਸੀਂ ਰਹਿੰਦੇ ਹਾਂ, ਸਾਡਾ ਘਰ ਬਿਲਕੁਲ ਨਾਲ ਹੀ, 2 ਮਿੰਟ ਆ ਜਾਓ। ਉਹਨੇ ਕਿਹਾ ਚਰਨ ਪਾਓ, ਫੇਰਾ ਪਾਓ। ਮੈਂ ਕਿਹਾ ਜੀ ਚਰਨ ਨਹੀਂ ਪਾਵਾਂਗੇ, ਤੁਹਾਡੇ ਘਰ ਤੁਹਾਡੇ ਦਰਸ਼ਨ ਕਰਨ ਅਗਲੀ ਵਾਰੀ ਆ ਜਾਵਾਂਗੇ। ਨਹੀਂ ਨਹੀਂ, ਆਉਣਾ ਹੀ ਪੈਣਾ, ਜੋ ਮਰਜ਼ੀ ਹੋਵੇ। ਮੈਂ ਜਦੋਂ 2-3 ਵਾਰੀ ਮਨਾ ਕੀਤਾ ਤੇ ਤੀਜੀ ਵਾਰੀ ਉਹਨਾਂ ਦੇ ਮੂੰਹ ਪਤਾ ਕੀ ਨਿਕਲਿਆ? ਕਹਿੰਦੀ ਇੱਕ ਵਾਰੀ ਆਓ ਤੇ ਸਹੀ, ਸਾਡਾ ਘਰ ਨਾ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਬਣਿਆ ਹੋਇਆ, ਇੱਕ ਵਾਰੀ ਫੇਰਾ ਪਾ ਦਿਓ। ਜਦੋਂ ਉਹਨੇ ਇੰਨੀ ਗੱਲ ਕਹੀ ਨਾ, ਮੈਂ ਕਿਹਾ ਹੁਣ ਤੇ ਮੈਂ 2 ਮਿੰਟ ਜ਼ਰੂਰ ਜਾਵਾਂਗਾ, ਦੇਖੀਏ ਅਸੀਂ ਕਿਵੇਂ ਬਣਾਉਂਦੇ ਨੇ। ਹੁਣ ਜਦੋਂ ਮੈਂ ਉਹ ਘਰ ਗਿਆ ਨਾ, ਅਜੇ ਘਰ ਦਾ ਬੂਹਾ ਵੜਨ ਨਹੀਂ ਲੱਗੇ ਤੇ ਦਰਵਾਜ਼ੇ ਤੇ ਨਾ ਉਹ ਜਿੰਗ ਬੈਲ ਜੀ ਟੰਗੀ ਸੀ, ਹਾਂਜੀ। ਮੈਂ ਅੰਦਰ ਵੜਨ ਲੱਗਾ, ਹੁਣ ਮੇਰੀ ਦਸਤਾਰ ਕੁਦਰਤੀ ਉਹ ਟੱਲੀਆਂ ਜਿਹੜੀਆਂ ਲੱਗੀਆਂ ਸੀ ਉਹ ਬੈਲ ਦੇ ਨਾਲ ਛੂ ਗਈ, ਉਹ ਆਪਸ 'ਚ ਖੜਕਾਉਣ। ਮੈਂ ਕਿਹਾ ਜੀ ਇਹ ਕੀ? ਕਹਿੰਦੀ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਅਸੀਂ ਦਰਵਾਜ਼ੇ ਤੇ ਬੈਲ ਲਾਈਏ, ਇਹ ਲਾਈਆਂ ਨੇ ਘੰਟੀਆਂ ਜੀਆਂ, ਟੱਲੀਆਂ ਜੀਆਂ। ਮੈਂ ਕਿਹਾ ਇਹ ਕਿਉਂ ਲਾਈਆਂ? ਕਹਿੰਦੇ ਵਾਸਤੂ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਦਰਵਾਜ਼ੇ ਦੇ ਉੱਤੇ ਇਹ ਚੀਜ਼ ਲਾਓਗੇ ਨਾ, ਜਿਉਂ-ਜਿਉਂ ਹਵਾ ਆਏਗੀ ਇਹ ਆਪਸ 'ਚ ਖੜਕਣਗੀਆਂ, ਖੜ 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 ਕਰਦੀ ਨਾ, ਮਾਇਆ ਤੁਹਾਡੇ ਘਰ ਆਏਗੀ। ਮੈਂ ਕਿਹਾ ਠੀਕ ਹੈ ਜੀ, ਫਿਰ ਕੰਮ ਕੁਮ ਕਰਨ ਦੀ ਲੋੜ ਹੀ ਕੋਈ ਨਹੀਂ। ਚਲੋ ਮੈਂ ਕਿਹਾ ਠੀਕ ਹੈ। ਹੁਣ ਜਦੋਂ ਅੰਦਰ ਵੜੇ, ਮੈਨੂੰ ਕਹਿੰਦੇ ਜੀ ਕੁਝ ਜ਼ਰੂਰ ਛਕੋ। ਮੈਂ ਕਿਹਾ ਚਲੋ ਕੋਈ ਸੁੱਕੀ ਚੀਜ਼ ਲੈ, ਇੱਕ ਅੱਧਾ ਬਿਸਕਿਟ ਮੈਂ ਲਿੱਤਾ। ਮੈਂ ਜਦੋਂ ਤੁਰਨ ਲੱਗਾ, ਮੈਨੂੰ ਕਹਿੰਦੇ ਨਹੀਂ 1 ਮਿੰਟ ਸਾਡਾ ਸਾਰਾ ਘਰ ਵੇਖੋ। ਮੈਂ ਕਿਹਾ ਜੀ ਦਿਖਾਓ। ਕਹਿੰਦੇ ਰਸੋਈ ਜਿਹੜੀ ਅਸੀਂ ਵਾਸਤੂ ਦੇ ਹਿਸਾਬ ਨਾਲ ਬਣਾਈ, ਇਹ ਦਿਸ਼ਾ ਵਿੱਚ, ਅਸੀਂ ਕਮਰਿਆਂ 'ਚ ਵੀ ਕੋਈ ਸ਼ੀਸ਼ਾ ਨਹੀਂ ਲਾਇਆ, ਉਹ ਵੀ ਉੱਦਾਂ ਹੀ ਬਣਾਏ ਨੇ। ਸੁਣਿਓ ਧਿਆਨ ਨਾਲ।
ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਡਰਾਇੰਗ ਰੂਮ ਬਣੇ ਆ, ਬੈੱਡਰੂਮ, ਸਭ ਕੁਝ, ਸਾਰੀਆਂ ਚੀਜ਼ਾਂ ਦਿਖਾਈਆਂ। ਤੇ ਜਦੋਂ ਮੈਂ ਤੁਰਨ ਲੱਗਾ ਨਾ, ਮੇਰੇ ਹੱਥ 'ਚ 500 ਦਾ ਨੋਟ ਫੜਾਇਆ, ਕਹਿੰਦੀ ਅਰਦਾਸ ਕਰੋ। ਮੈਂ ਕਿਹਾ ਕੀ ਅਰਦਾਸ? ਕਹਿੰਦੀ 35 ਲੱਖ ਦਾ ਕਰਜ਼ਾ ਚੜਿਆ ਪਿਆ, 35 ਲੱਖ ਦਾ ਨਾ ਕਰਜ਼ਾ ਚੜਿਆ ਪਿਆ, ਉਹ ਕਰਜ਼ਾ ਲੱਥ ਜੇ। ਮੈਂ ਕਿਹਾ ਠੀਕ ਹੈ ਜੀ। ਦੂਜਾ ਕਹਿੰਦੇ ਜੀ ਘਰ ਦੇ ਵਿੱਚ ਨਾ ਨੂੰਹ ਪੁੱਤਰ ਦੀ ਵੀ ਆਪਸ 'ਚ ਬਣਦੀ ਨਹੀਂ। ਜਦੋਂ ਮੈਨੂੰ ਡਰਾਇੰਗ ਰੂਮ, ਬੈੱਡਰੂਮ ਦਿਖਾ ਰਹੀ ਸੀ ਨਾ, ਕਹਿੰਦੇ ਵਸਤੂ ਦੇ ਹਿਸਾਬ ਨਾਲ ਬਣਿਆ, ਤੇ ਵਸਤੂ ਵਾਲਿਆਂ ਨੇ ਕਿਹਾ ਜੀ ਇਦਾਂ ਬਣਾਓਗੇ ਨਾ ਤੁਹਾਡੇ ਘਰ ਝਗੜਾ ਨਹੀਂ ਹੋਏਗਾ। ਤੇ ਦੂਜੇ ਨੰਬਰ ਤੇ ਕਹਿੰਦੇ ਅਰਦਾਸ ਕਰੋ, ਸਾਡੇ ਨਾ ਨੂੰਹ ਪੁੱਤਰ ਦੀ ਆਪਸ 'ਚ ਬਣਦੀ ਨਹੀਂ, ਹਰ ਵੇਲੇ ਕਲਾ ਕਲੇਸ਼ ਰਹਿੰਦਾ। ਮੈਂ ਕਿਹਾ ਠੀਕ ਹੈ ਜੀ। ਅਜੇ ਮੈਂ ਸ਼ੁਰੂ ਕਰਨਾ, ਕਹਿੰਦੇ ਰੁਕੋ ਰੁਕੋ, ਸਾਡੇ ਜਿਹੜੇ ਘਰ ਦੇ ਬਜ਼ੁਰਗ ਨੇ ਨਾ, ਉਹਨਾਂ ਨੂੰ ਵੀ ਤੇ ਸਾਨੂੰ ਆਪ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਿਆ। ਉਹਨੇ ਤੀਜਾ ਲਫ਼ਜ਼ ਇਹ ਵੀ ਵਰਤਿਆ ਸੀ, ਰਸੋਈ ਸਾਡੀ ਵਸਤੂ ਦੇ ਹਿਸਾਬ ਨਾਲ ਬਣੀ, ਕਹਿੰਦੇ ਜੇ ਇਦਾਂ ਬਣਾਓਗੇ ਬਿਮਾਰੀ ਨਹੀਂ ਲੱਗਦੀ। ਜਦੋਂ 3-4 ਅਰਦਾਸਾਂ ਇਦਾਂ ਮੈਨੂੰ ਕਿਹਾ ਨਾ, ਸਾਡੀ ਅਰਦਾਸ ਕਰੋ, 35 ਲੱਖ ਦਾ ਕਰਜ਼ਾ ਹੈ, ਨੂੰਹ ਪੁੱਤਰ ਦਾ ਝਗੜਾ ਹੈ, ਬਿਮਾਰੀਆਂ ਨੇ ਸਾਨੂੰ ਘੇਰਿਆ, ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ ਬੀਬੀ ਹੁਣ ਉਹ ਜਿੰਗ ਬਿੱਲ ਕਿੱਥੇ ਗਈ? ਖੜ 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 ਕਰਦੀ ਮਾਇਆ ਜਿਹੜੀ ਡਿੱਗਣੀ ਉਹ ਡਿੱਗਦੀ ਨਹੀਂ ਹੈ ਜੀ, ਉਹ ਕਿੱਥੇ ਗਈ? ਤੂੰ ਕਿ ਡਰਾਇੰਗ ਰੂਮ ਇਦਾਂ ਬਣਾਵਾਂਗੇ, ਕਲਾ ਕਲੇਸ਼ ਨਹੀਂ ਹੋਏਗਾ, ਨੂੰਹ ਪੁੱਤਰ ਦੀ ਇੱਥੇ ਬਣ ਨਹੀਂ ਰਹੀ। ਤੂੰ ਕਿਹਾ ਸੀ ਰਸੋਈ ਉਹਨਾਂ ਦੇ ਹਿਸਾਬ ਨਾਲ ਬਣਾਵਾਂਗੇ ਤੇ ਘਰ 'ਚ ਬਿਮਾਰੀਆਂ ਨਹੀਂ ਆਉਣਗੀਆਂ, ਬਿਮਾਰੀਆਂ ਖਹਿੜਾ ਨਹੀਂ ਛੱਡ ਰਹੀਆਂ। ਮੈਂ ਕਿਹਾ ਇਹ ਚੀਜ਼ਾਂ ਤੋਂ ਉੱਪਰ ਉੱਠੀਏ, ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਜਾਓ। ਪਿਆਰਿਓ, ਜਿੱਧਰ ਵੀ ਤੁਸੀਂ ਜਾਂਦੇ ਹੋ, ਜਿੱਧਰ ਉਹਨੇ ਇੱਥੋਂ ਤੱਕ ਵੀ ਕਿਹਾ ਸੀ ਗੁਰੂ ਸਾਹਿਬ ਦਾ ਕਮਰਾ ਵੀ ਵਸਤੂ ਦੇ ਹਿਸਾਬ ਨਾਲ ਬਣਾਇਆ, ਗੁਰੂ ਸਾਹਿਬ ਦਾ ਕਮਰਾ। ਮੈਂ ਕਿਹਾ ਇੰਨੇ ਵਹਿਮ ਭਰਮ। ਗੁਰੂ ਰਾਮਦਾਸ ਦੇ ਦਰ ਦੇ ਉੱਤੇ ਜਾਓ, ਜਦੋਂ ਤੁਸੀਂ ਅੰਦਰ ਐਂਟਰੀ ਕਰਦੇ ਹੋ ਪਿਆਰਿਓ, ਜਦੋਂ ਤੁਸੀਂ ਲੰਗਰ ਘਰ ਵੱਲੋਂ ਅੰਦਰ ਐਂਟਰੀ ਕਰਦੇ ਹੋ, ਸਾਹਮਣੇ ਜਿੱਥੇ ਇਸ਼ਨਾਨ ਕਰਦੀਆਂ ਨੇ ਸੰਗਤਾਂ ਦੁੱਖ ਭੰਜਨੀ ਬੇਰੀ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਉਹਦੇ ਸਾਹਮਣੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਪਰਿਕਰਮਾ ਕਰਦੇ ਕਰਦੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਪਹੁੰਚੋ, ਉੱਥੇ ਵੀ ਗੁਰੂ ਪਿਤਾ ਜੀ ਦਾ ਪ੍ਰਕਾਸ਼। ਅੱਗੇ ਤੁਸੀਂ ਲਾਚੀ ਪੇਰ ਚਲੇ ਚਲੋ, ਉੱਥੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼। ਅਕਾਲ ਤਖਤ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ ਜੀ। ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਬਣਿਆ, ਉੱਥੇ ਵੀ ਪ੍ਰਕਾਸ਼ ਮਹਾਰਾਜ ਦਾ। ਹਰਮੰਦਰ ਸਾਹਿਬ ਦੇ ਅੰਦਰ ਵੀ ਪ੍ਰਕਾਸ਼। ਤੁਰਦੇ ਤੁਰਦੇ ਬਾਬਾ ਬੁੱਢਾ ਸਾਹਿਬ ਦੀ ਬੇੜ ਤੇ ਵੀਰ ਉੱਥੇ ਪਹੁੰਚੋ, ਬਾਬਾ ਬੁੱਢਾ ਸਾਹਿਬ ਜੀ ਦੀ ਬੇਰੀ ਦੇ ਉੱਤੇ, ਉੱਥੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼। ਉੱਥੇ ਤੇ ਵਹਿਮ ਭਰਮ ਹੈ ਹੀ ਕੋਈ ਨਹੀਂ। ਅਸੀਂ ਮਨਾਉਂਦੇ ਆ ਗੁਰੂ ਦਾ ਗੁਰਪੁਰਬ, ਫਿਰ ਵੀ ਵਹਿਮਾਂ ਭਰਮਾਂ 'ਚ ਫਸੇ ਪਏ ਆ। ਇਹ ਮੇਰੀ ਬੇਨਤੀ ਏ, ਅੱਜ ਇਹ ਭਟਕਣਾ ਅੰਦਰਲੀ ਖਤਮ ਕਰ ਜੋ। ਵਸਤੂ ਵਸਤੂ ਨੇ ਕੱਖ ਨਹੀਂ ਜੇ ਕਰਨਾ, ਬਾਣੀ ਨੇ ਸਭ ਕੁਝ ਸਵਾਰਨਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਣੀ ਨੇ ਸਭ ਕੁਝ ਸਵਾਰਨਾ ਹੈ। ਬਾਣੀ ਦਾ ਨੇਮ ਕਰਿਆ ਕਰੋ, ਬਾਣੀ ਦਾ ਪਹਿਰਾ ਡਟ ਡਟ ਕੇ ਲਾਇਆ ਕਰੋ, ਬਾਣੀ ਦਾ ਪੱਲਾ ਡਟ ਕੇ ਫੜੋ, ਮੇਰੀ ਬੇਨਤੀ। ਹੁਣ ਉਹ ਗੁਰਸਿੱਖ ਕੀ ਕਹਿੰਦਾ? ਪਹਿਲੇ ਤੁਸੀਂ ਭਟਕੇ ਕੋਈ ਗੱਲ ਨਹੀਂ, ਪਰ ਬੀਬੀ ਭਿੱਖਾਂ ਉਹ ਭਾਈ ਸੰਤੋਖਿਆ, ਹੁਣ ਵੱਡਾ ਘਰ ਮਿਲ ਗਿਆ, ਭਟਕਿਓ ਨਾ। ਉਹ ਕਹਿੰਦੇ ਪੱਕਾ ਵਾਦਾ ਰਿਹਾ, ਅੱਜ ਤੋਂ ਭਟਕਣਾ ਛੱਡਿਆ। ਉਹ ਗੁਰਸਿੱਖਾ ਢੰਗ ਵੀ ਤੇ ਦੱਸ, ਕਿਹੜੇ ਢੰਗ ਨਾਲ ਝੋਲੀਆਂ ਭਰਨਗੀਆਂ? ਤੇ ਗੁਰਸਿੱਖ ਪਤਾ ਕੀ ਕਹਿੰਦਾ? ਕਹਿਣ ਲੱਗਾ ਪਿਆਰਿਓ, ਮਹਾਰਾਜ ਪੂਰੇ ਨੇ, ਸ਼ੰਕੇ ਵਾਲੀ ਗੱਲ ਨਹੀਂ। ਹੋ ਸਕਦਾ ਤੁਸੀਂ ਬੇਨਤੀ ਕਰੋ ਤੇ ਉਸੇ ਵੇਲੇ ਝੋਲੀਆਂ ਭਰ ਦੇਣ, ਬਚਨ ਕਰ ਦੇਣ, ਮਹਾਰਾਜ ਲਈ ਕਿਹੜੀ ਵੱਡੀ ਗੱਲ। ਹੋ ਸਕਦਾ ਤੁਹਾਡੀ ਬੇਨਤੀ ਸੁਣ ਕੇ ਮਹਾਰਾਜ ਚੁੱਪ ਰਹਿਣ, ਕੁਝ ਬੋਲਣ ਹੀ ਨਾ, ਕੀ ਕਹੋਗੇ? ਤੇ ਹੋ ਸਕਦਾ ਤੁਹਾਡੀ ਬੇਨਤੀ ਸੁਣ ਕੇ ਗਾਂ ਲੰਬੀ ਤਰੀਕ ਪਾ ਦੇਣ, ਇੰਨੇ ਚਿਰ ਬਾਅਦ ਦਾਤਾਂ ਮਿਲਣਗੀਆਂ। ਕਹਿੰਦੇ ਫਿਰ ਦੱਸ ਗੁਰਮੁਖਾ ਕੀ ਕਰੀਏ? ਕਹਿੰਦੇ ਦੋਵੇਂ ਜੀ ਗੁਰੂ ਦੇ ਲੰਗਰਾਂ 'ਚ ਜਾਓ ਤੇ ਲੰਗਰ ਦੇ ਵਿੱਚ ਜਾ ਕੇ ਕਰ ਦਿਓ ਸੇਵਾ ਸ਼ੁਰੂ। ਸੇਵਾ ਦੇ ਉੱਤੋਂ ਇੱਕ ਦਿਨ ਪ੍ਰਸੰਨ ਹੋ ਕੇ ਗੁਰੂ ਪਿਤਾ ਜੀ ਕਹਿਣ ਨਾ ਆਪਣੇ ਮੂੰਹੋਂ ਕੁਝ ਮੰਗੋ, ਜਦੋਂ ਉਸ ਵੇਲੇ ਬੇਨਤੀ ਕਰੋਗੇ ਖਾਲੀ ਨਹੀਂ ਮੁੜੋਗੇ। ਸਤਿ ਸ੍ਰੀ ਅਕਾਲ। ਦੋਵਾਂ ਨੂੰ ਗੱਲ ਜੱਚ ਗਈ, ਦੋਵੇਂ ਜੀ ਆ ਗਏ ਲੰਗਰ 'ਚ। ਹੁਣ ਗੱਲ ਸੁਣਨੀ ਜੇ, ਕੱਲੀ ਸੁਣਨੀ ਨਹੀਂ, ਮੰਨਣੀ ਵੀ ਜੇ। ਝੋਲੀਆਂ ਭਰਵਾਉਣੀਆਂ ਨਾ ਆਪਾਂ। ਦੋਵੇਂ ਜੀ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ। ਬੀਬੀ ਭਿੱਖਾਂ ਅੱਖੋਂ ਤੇ ਉਹਨੂੰ ਨਜ਼ਰ ਨਹੀਂ ਸੀ ਆਉਂਦਾ, ਉਹਨੂੰ ਜਿੱਥੇ ਬਿਠਾਲ ਦਿੰਦਾ ਘਰ ਵਾਲਾ, ਉਹ ਉੱਥੇ ਹੀ ਪੋਚੇ ਦਿੰਦੀ ਹੈ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਜਾਂ ਜੂਠੇ ਬਰਤਨ ਮਾਂਜਦੀ, ਵਾਹਿਗੁਰੂ ਵਾਹਿਗੁਰੂ ਕਰਦੇ ਆ। ਪਰ ਜਿਹੜਾ ਭਾਈ ਸੰਤੋਖਾ ਹੈ ਨਾ, ਭੱਜ ਭੱਜ ਕੇ ਸੇਵਾ ਕਰਦਾ ਹੈ, ਭੱਜ ਭੱਜ ਕੇ ਸੇਵਾ। ਪਤਾ ਕੀ ਹੁੰਦੀ? ਮੰਨ ਲਓ ਜਿਹਨੂੰ ਦਾਲ ਦਿੱਤੀ ਹੈ ਨਾ, ਉਹਦੇ ਕੋਲ ਪ੍ਰਸ਼ਾਦਾ ਨਹੀਂ ਆਇਆ, ਜਾਂ ਤੇ ਪ੍ਰਸ਼ਾਦਾ ਲਿਆ ਕੇ ਉਹਨੂੰ ਦਿੰਦਾ, ਜਾਂ ਪ੍ਰਸ਼ਾਦੇ ਵਾਲੇ ਨੂੰ ਆਵਾਜ਼ ਮਾਰ ਦਿੰਦਾ। ਇਦਾਂ ਭੱਜ ਭੱਜ ਕੇ। ਦੂਜਾ ਲੱਭ ਲੱਭ ਕੇ ਸੇਵਾ,
ਲੱਭ ਲੱਭ ਕੇ ਵੀ ਸੇਵਾ ਕਰਿਆ ਕਰੋ। ਉਹ ਜਦੋਂ ਗੁਰੂ ਘਰ ਦੀ ਸੇਵਾ ਕਰਨ ਦਾ ਮੌਕਾ ਮਿਲੇ ਭੱਜ ਭੱਜ ਕੇ ਵੀ ਕਰੋ, ਆਲਸ ਛੱਡ ਦਿਓ, ਪਰਵਾਹ ਨਾ ਕਰੋ ਉਦੋਂ ਸਰੀਰ ਦੀ। ਜਿਹਦੀ ਸੇਵਾ ਕਰ ਰਹੇ ਉਹਨੂੰ ਤੁਹਾਡੇ ਤੋਂ ਜ਼ਿਆਦਾ ਤੁਹਾਡਾ ਫਿਕਰ ਲੱਗ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਨੂੰ ਅਜੇ ਤੱਕ ਯਾਦ ਹੈ, ਅਸੀਂ ਛੋਟੇ ਛੋਟੇ ਹੁੰਨੇ ਸਾਂ, ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸੇਵਾ ਤੇ ਜਾਣਾ, ਰਾਤ ਉੱਥੇ ਹੀ ਰਹਿਣਾ, ਭਰ ਸਰਦੀਆਂ ਦੇ ਵਿੱਚ। ਹੁਣ ਕਿੰਨੀ ਠੰਡ ਪੈ ਰਹੀ ਉੱਥੇ। ਇਹ ਦਿਨਾਂ 'ਚ ਵੀ 3, 3:30 ਵਜੇ ਉੱਠਣਾ, ਮਹਾਰਾਜ ਜੀ ਦੀ ਮਿਹਰ ਨਾਲ, ਤੇ ਮੋਟਰ ਲੱਗੀ, ਹੁਣ ਵੀ ਲੱਗੀ ਹੋਈ ਉੱਥੇ ਸੁਖਾਸਨ ਸਾਹਿਬ ਦੇ ਬਾਹਰ, ਉਹ ਖੁੱਲੇ ਅਸਮਾਨ ਦੇ ਵਿੱਚ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ। ਤੇ ਉਹ ਦਿਨਾਂ 'ਚ ਕਦੀ ਬੁਖਾਰ ਵੀ ਨਹੀਂ ਸੀ ਚੜ੍ਹਦਾ, ਇੰਨੀ ਤੰਦਰੁਸਤੀ ਰਹਿੰਦੀ ਸੀ। ਉਹ ਜਿਹਦੀ ਸੇਵਾ ਕਰਦੇ ਉਹਨੂੰ ਫਿਕਰ ਹੁੰਦਾ ਹੈ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੂੰ ਫਿਕਰ ਲੱਗ ਜਾਂਦਾ ਹੈ, ਇਹ ਆਪਣਾ ਸਰੀਰ ਮੇਰੇ ਲਈ ਵਰਤਦਾ ਹੈ ਤੇ ਇਹਦੇ ਸਰੀਰ ਨੂੰ ਮੈਂ ਤੱਤੀ ਵਾਹ ਨਹੀਂ ਲੱਗਣ ਦੇਣੀ। ਵਰਤ ਕੇ ਤੇ ਵੇਖੀਏ ਹਾਂਜੀ। ਭੱਜ ਭੱਜ ਕੇ ਸੇਵਾ ਕਰਿਆ ਕਰੋ, ਲੱਭ ਲੱਭ ਕੇ। ਲੱਭ ਲੱਭ ਕੇ ਸੇਵਾ ਪਤਾ ਕੀ ਹੁੰਦੀ? ਉਹ ਜਿਹੜੀ ਸੇਵਾ ਕੋਈ ਕਰਕੇ ਖੁਸ਼ ਨਹੀਂ ਨਾ, ਉਹਨੂੰ ਵੀ ਹੱਥ ਪਾ ਲਓ। ਫਲਸ਼ਾਂ ਦੀ ਸੇਵਾ, ਲੱਭ ਲੱਭ ਕੇ ਸੇਵਾ। ਕਹਿਣ 'ਚ ਆਉਂਦਾ ਨੀਵੀਂ ਸੇਵਾ, ਪਰ ਗੁਰੂ ਘਰ ਦੀ ਨੀਵੀਂ ਸੇਵਾ ਨਹੀਂ ਹੁੰਦੀ ਕੋਈ। ਉਹ ਜਿੰਨੀ ਛੋਟੀ ਸੇਵਾ ਕਰੋਗੇ ਨਾ, ਗੁਰੂ ਓਨਾ ਹੀ ਤੁਹਾਨੂੰ ਉੱਚਾ ਚੁੱਕੀ ਜਾਏਗਾ। ਕਰਕੇ ਤੇ ਵੇਖੋ ਹਾਂਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭਾਈ ਸੰਤੋਖਾ ਇਦਾਂ ਹੀ ਕਰਦਾ, ਭੱਜ ਭੱਜ ਕੇ, ਲੱਭ ਲੱਭ ਕੇ ਸੇਵਾ। ਤੀਸਰਾ, ਮਨ ਮਾਰ ਕੇ ਸੇਵਾ। ਇਹ ਨਹੀਂ ਕੌਣ ਆਇਆ ਕੌਣ ਗਿਆ, ਮਨ ਮਾਰ ਕੇ। ਸਭ ਵਿੱਚ ਗੁਰੂ ਦੀ ਜੋਤ ਵੇਖਦਾ, ਮਨ ਮਾਰ ਕੇ ਸੇਵਾ। ਤੇ ਚੌਥਾ ਗੁਣ, ਵਾਹਿਗੁਰੂ ਵਾਹਿਗੁਰੂ ਜਪਦਿਆਂ ਸੇਵਾ ਕਰਦਾ, ਗੱਲਾਂ ਬਾਤਾਂ ਕਰਦਿਆਂ ਨਹੀਂ। ਇਹ ਜੁਗਤੀਆਂ ਨਾਲ ਸੇਵਾ ਕਰਦਾ ਭਾਈ ਸੰਤੋਖਾ। ਤੇ ਹੁਣ ਮਹਾਰਾਜ ਨੇ ਇਹਨਾਂ ਦੇ ਉੱਤੇ ਕਿਰਪਾ ਕਿਵੇਂ ਕੀਤੀ? ਸਤਿਗੁਰੂ ਲੈਣ ਮੇਰੇ ਕੋਲੋਂ ਸੇਵਾ। ਪਰ ਆਓ ਗੁਰੂ ਗੋਬਿੰਦ ਸਿੰਘ ਜੀ ਦੀ ਮੁਬਾਰਕ ਰਸਨਾ ਦਾ ਬਚਨ ਸਾਰੀ ਸੰਗਤ ਪੜ੍ਹਿਓ ਜੀ। ਵੇਖੋ ਬਿਲਕੁਲ ਥੋੜਾ ਜਿਹਾ ਸਮਾਂ ਰਹਿ ਗਿਆ ਆਪਣੇ ਕੋਲ, ਤੇ ਆ ਚੜ੍ਹਦੀ ਕਲਾ ਨਾਲ ਪੁੱਛ ਲਾ, ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਪਰ ਰਾਮਦਾਸ। ਆਓ ਉਸ ਤੋਂ ਪਹਿਲੇ ਮੇਰੇ ਮਨ ਦੀ ਭਾਵਨਾ, ਉਹ ਗੱਲ ਵੀ ਮੈਂ ਪੂਰੀ ਕਰਨੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਸਾਰੇ ਰਲ ਕੇ ਪੜ੍ਹਿਓ ਜੀ। ਰਾਜਨ ਕੇ ਰਾਜਾ, महाराजन के महाराजा, ऐसो राज छोड़े और दूजा कौन त्याई। राजा 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 राजन के राजा, राजा 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 राजन के राजा, महाराजन के महाराजा, ऐसो राज छोड़े और दूजा कौन त्याई। राजन के राजा, महाराजन के महाराजा, ऐसो राज छोड़े और दूजा कौन त्याई। राजन के राजा, राजा 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 राजन के राजा, बोलो राजा 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 राजन के राजा, महाराजन के महाराजा, ऐसो राज छोड़े और दूजा कौन त्याई। राजन के राजा। कलगियां वालिया
जी। धन गुरु गोबिंद सिंह साहिब जी। राजन के राजा महाराजन
ऐसो राज छोड़े और दूजा कौन त्याई राजन के राजा जी राजा 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 राजन के राजा 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 राजन के राजा बोला राजा 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 राजन के राजा 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 राजन के राजा धन गुरु गोबिंद सिंह साहिब 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 दास बोले धन गुरु गोबिंद सिंह साहिब तुसी बोले हो राजन के राजा गज के धन गुरु गोबिंद सिंह साहिब राजन के राजा 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 तुम हो सब 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 राजन के राजा अपने आप गरीब निवाजा आपे आप गरीब निवाजा अपने आप गरीब निवाजा आपे आप गरीब निवाजा धन गुरु गोबिंद सिंह साहिब राजन के राजा 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 राजन के राजा महाराजन के महाराजा ऐसो राज छोड़े और दूजा कौन त्याई राजन के राजा महाराजन के महाराजा ऐसो राज छोड़े दूजा कौन त्याई राजन के राजा 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 राजन के राजा 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 राजन के राजा संगत बोले बोलो राजा गज के राजा 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 राजन के ਤੁਹਾਡੀ ਆਵਾਜ਼ ਆਵੇ ਬੋਲੋ ਰਾਜਾ ਰਾਜਨ ਕੇ ਰਾਜਾ महाराजन के महाराजा ऐसो राज छोड़े और दूजा कौन त्याई राजन के राजा धन गुरु गोबिंद सिंह साहिब 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 राजन के राजा धन
राजन के राजा। गुरु वाहिगुरु 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 वाहिगुरु। राजन के राजा महाराजन के महाराजा राजा ऐसो राज छोड़े और दूजा कौन त्याई राजन के राजा। बोले सोने घाल सत श्री अकाल। ਧੰਨ ਗੁਰੂ ਰਾਮਦਾਸ ਜੀ। धन गुरु रामदास जी। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ सिंह जी। ਉੱਥੇ ਲੈ ਉਬਰਤੀ ਭਾਈ ਸੰਤੋਖਾ ਬੀਬੀ ਭਿੱਖਾਂ। ਹੁਣ ਭਾਈ ਸੰਤੋਖਾ ਭੱਜ ਭੱਜ ਕੇ ਸੇਵਾ ਕਰਦਾ ਹੈ, ਮਨ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਆ, ਸ਼ਰਧਾ ਨਾਲ ਭਾਵਨਾ ਨਾਲ ਲੱਭ ਲੱਭ ਕੇ ਸੇਵਾ। ਮੈਂ ਜਿਵੇਂ ਸ਼ੁਰੂਆਤ ਵਿੱਚ ਬੇਨਤੀ ਕੀਤੀ ਸੀ ਨਾ, ਗੱਲ ਤੇ ਅੰਦਰਲੇ ਪ੍ਰੇਮ ਦੀ ਹੈ। ਤੂੰ ਕੀਰਤਨ ਕਰ, ਪ੍ਰੇਮ ਨਾਲ ਕਰ, ਸੁਰ ਬੇਸੁਰ ਕੋਈ ਮੈਨੇ ਨਹੀਂ ਰੱਖਦੀ ਗੱਲ ਇੱਥੇ। ਮਹਾਰਾਜ ਤੇ ਵੇਖਦੇ ਤੇਰਾ ਪ੍ਰੇਮ ਦਾ ਸੁਰ ਕਿੰਨਾ ਕੁ ਲੱਗ ਰਿਹਾ ਹੈ ਜੀ, ਉਹ ਤੇ ਉਹ ਵੇਖਦਾ ਹੈ। ਧੰਨ ਗੁਰੂ ਰਾਮਦਾਸ ਜੀ। धन गुरु रामदास जी। ਉਹ ਤੇ ਉਹ ਵੇਖਦਾ ਹੈ ਤੇਰਾ ਅੰਦਰਲਾ ਖਿਰਦਾ ਕਿੰਨਾ ਕੁ ਪ੍ਰੇਮ ਨਾਲ ਭਰਿਆ ਪਿਆ ਹੈ ਜੀ। ਹੁਣ ਇਹ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਕਰਦੇ ਦੋਵੇਂ ਜੀ, ਤੇ ਸਾਰੀਆਂ ਸੰਗਤਾਂ ਨਾਲ ਰੋਜ਼ਾਨਾ ਜਾ ਕੇ ਮਾਲਕ ਪਿਤਾ ਜੀ ਨੂੰ ਦੱਸਦੀਆਂ, ਮਹਾਰਾਜ ਇਦਾਂ ਪਤੀ ਪਤਨੀ ਆਏ, ਬੜੀ ਸੇਵਾ ਕਰਦੇ। ਮਹਾਰਾਜ ਮੁਸਕਰਾ ਕੇ ਸਮਾਂ ਲੰਘਾਈ ਜਾ ਰਹੇ। ਕਈ ਹਫ਼ਤੇ ਬੀਤ ਗਏ। ਮਹਾਰਾਜ ਨੇ ਵੇਖਿਆ ਪਾਪਾਂ ਦੀ ਤਹਿ ਘਟ ਗਈ, ਪੁੰਨਾਂ ਦੀ ਤਹਿ ਉੱਚੀ ਹੋਈ ਹੈ। ਵੇਲਾ ਹੁਣ ਦਾਤਾਂ ਦੇਣ ਦਾ। ਹੁਣ ਗੱਲ ਸੁਣਿਓ ਧਿਆਨ ਨਾਲ। ਦੇਖੋ ਆਪਣੇ ਕੋਲ ਬਿਲਕੁਲ ਥੋੜਾ ਜਿਹਾ ਸਮਾਂ ਰਹਿ ਗਿਆ ਬਾਕੀ, ਤੇ ਫਿਰ ਮੈਂ ਵਿੱਚੇ ਬੇਨਤੀ ਕਰ ਰਿਹਾ। ਮੈਨੂੰ ਪਤਾ ਤੁਸੀਂ ਸਾਰੇ ਹੀ ਪਿਆਰ ਵਾਲੇ ਹੋ, ਸਾਰੇ ਹੀ, ਮੇਰੇ ਕਹਿਣ ਦੀ ਇੰਨੀ ਲੋੜ ਨਹੀਂ ਹੁੰਦੀ ਤੁਹਾਨੂੰ, ਪਰ ਫਿਰ ਵੀ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ, ਜੇ ਇੱਕ ਦੋ ਵੀ ਇਹੋ ਜਿਹੇ ਹੋਣ ਜਿਨ੍ਹਾਂ ਨੇ ਕੋਈ ਮਨ ਬਣਾਇਆ ਹੋਵੇ ਉੱਠਣ ਦਾ, ਉੱਠਣਾ ਨਹੀਂ, ਆਪਾਂ ਅਰਦਾਸ ਤੋਂ ਪੈਣਾ। ਤੇ ਜਿਹੜੀ ਵੀ ਅਰਜੀ ਲਾਉਣੀ ਹੈ ਨਾ ਅੱਜ ਤੁਸੀਂ, ਜਿਹੜੀ ਵੀ ਗਰੰਟੀ ਦੇ ਰਹੇ ਆ ਗੁਰੂ ਪਿਤਾ ਦੀ ਕਿਰਪਾ ਨਾਲ, ਜਿਹੜੀ ਵੀ ਅਰਜੀ ਅੱਜ ਲਾਓਗੇ, ਬਾਪੂ ਜੀ ਨੇ ਇੱਕ ਇੱਕ ਦੀ ਅਰਜੀ ਨੂੰ ਅੱਜ ਕਬੂਲ ਕਰ ਲੈਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। धन गुरु रामदास। ਜਿਹੜੀ ਵੀ ਅਰਜੀ ਲਾਓਗੇ, ਹਰ ਤੁਹਾਡੀ ਜਾਇਜ਼ ਮੰਗ ਨੂੰ ਅੱਜ ਬਾਪੂ ਜੀ ਨੇ ਪੂਰਿਆਂ ਕਰਨਾ, ਪੂਰੀ ਆ ਵਿਲ ਪਾਵਰ ਨਾਲ, ਚੜ੍ਹਦੀ ਕਲਾ ਨਾਲ ਬੈਠ। ਤਾਂ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਕਈ ਹਫ਼ਤਿਆਂ ਦੇ ਬਾਅਦ ਮਹਾਰਾਜ ਨੇ ਬੁਲਾ ਲਿਆ ਕੋਲ। ਭਾਈ ਸੰਤੋਖੇ ਆ, ਉਹ ਬੀਬੀ ਭਿੱਖਾਂ, ਤੁਸੀਂ ਬੜੀ ਸੰਗਤ ਦੀ ਸੇਵਾ ਕਰਦੇ, ਤੁਸੀਂ ਸੰਗਤ ਦੀਆਂ ਸੀਸਾਂ ਲੈ ਰਹੇ, ਸੰਗਤ ਦੀ ਖੁਸ਼ੀ ਲੈ ਰਹੇ। ਜਿਹਦੇ ਉੱਤੇ ਸੰਗਤ ਪ੍ਰਸੰਨ, ਉਹਦੇ ਉੱਤੇ ਗੁਰੂ ਨਾਨਕ ਪ੍ਰਸੰਨ। ਅੱਜ ਗੁਰੂ ਨਾਨਕ ਦਾ ਘਰ ਤੁਹਾਡੇ ਤੇ ਤਰੁੱਠਿਆ, ਕੁਝ ਮੰਗੋ। ਤੇ ਉਸ ਵੇਲੇ ਨਾ ਭਾਈ ਸੰਤੋਖੇ ਨੇ ਹੱਥ ਜੋੜੇ ਤੇ ਮਹਾਰਾਜ ਨੂੰ ਇੰਨੀ ਗੱਲ ਕਹੀ, ਮਹਾਰਾਜ ਕਿਰਪਾ ਕਰੋ ਜੇ ਮੇਰੀ ਜਗ੍ਹਾ ਮੇਰੀ ਘਰ ਵਾਲੀ ਮੰਗ ਲੇ। ਤੇ ਮਹਾਰਾਜ ਮੌਜੀ ਠਾਕੁਰ ਨੇ, ਚੋਜੀ ਠਾਕੁਰ ਨੇ, ਮਹਾਰਾਜ ਕਹਿਣ ਲੱਗੇ, ਭਾਈ ਸੰਤੋਖਿਆ ਜੇ ਤੇ ਮੰਗਣਾ ਤੂੰ, ਜਿੰਨੀ ਵਾਰੀ ਮਰਜ਼ੀ ਜੋ ਮਰਜ਼ੀ ਮੰਗ। ਤੇ ਜੇ ਕਹਿਣਾ ਨਾ ਤੇਰੀ ਜਗ੍ਹਾ ਤੇਰੀ ਘਰ ਦੀ ਮੰਗੇ, ਜੇ ਤੂੰ ਸ਼ਰਤ ਰੱਖੀ ਤੇ ਫਿਰ ਸਾਡੀ ਵੀ ਸ਼ਰਤ ਹੈ। ਮਹਾਰਾਜ ਕੀ ਸ਼ਰਤ? ਮਹਾਰਾਜ ਕਹਿੰਦੇ ਤੂੰ ਜਿੰਨੀ ਵਾਰੀ ਮਰਜ਼ੀ ਜੋ ਮਰਜ਼ੀ ਮੰਗੇ, ਪਰ ਜੇ ਕਹਿਣਾ ਨਾ ਤੇਰੀ ਜਗ੍ਹਾ ਤੇਰੀ ਘਰ ਦੀ ਮੰਗੇ, ਫਿਰ ਸਾਡੀ ਵੀ ਸ਼ਰਤ ਹੈ, ਉਹਨੂੰ ਇੱਕੋ ਵਾਰੀ ਮੰਗਣ ਦੇਣਾ, ਦੁਬਾਰਾ ਨਹੀਂ ਉਹ ਮੰਗਣ ਦੇਣਾ ਹੈ ਜੀ। ਤੇ ਆਪਣੀ ਘਰ ਵਾਲੀ ਦੇ ਨਾ ਕੰਨ ਦੇ ਕੋਲ ਆਪਣਾ ਮੁਖ ਲੈ ਜਾ ਕੇ ਪਤਾ ਕੀ ਕਹਿੰਦਾ, ਨਜ਼ਰ ਤੇ ਉਹਨੂੰ ਆਉਂਦਾ ਨਹੀਂ ਸੀ, ਕਹਿੰਦਾ ਭਾਗਾਂ ਵਾਲੀ ਏ ਸੁਣ ਲਿਆ। ਮਹਾਰਾਜ ਨੇ ਕਿਹਾ ਮੈਂ ਜੋ ਮਰਜ਼ੀ ਜਿੰਨੀ ਵਾਰੀ ਮਰਜ਼ੀ ਮੰਗਾ, ਪਰ ਤੇਰੇ ਲਈ ਸ਼ਰਤ ਰੱਖੀ ਹੈ, ਇੱਕੋ ਵਾਰੀ ਮੰਗਣ ਦੇਣਾ, ਦੁਬਾਰਾ ਨਹੀਂ। ਦੱਸ ਕਰਨਾ ਕੀ? ਕਹਿੰਦੀ ਜੋ ਵੀ ਹੋਵੇ ਮੰਗਣਾ ਤੇ ਮੈਂ ਹੀ ਹੈ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹਨੇ ਵੀ ਹੱਥ ਜੋੜ ਤੇ ਚੰਗਾ ਭਾਗਾਂ ਵਾਲੀਏ ਤੂੰ ਹੀ ਮੰਗ ਲੈ ਹੈ। ਪਰਮੇਸ਼ਰ ਦੀ ਲੀਲਾ ਹੈ। ਲੀਲਾ ਪਤਾ ਕੀ, ਕਈ ਵਾਰੀ ਤੁਸੀਂ ਵੇਖੋ ਇੱਕ ਟਾਇਰ ਲਾਇਆ ਹੁੰਦਾ ਵੱਡਾ ਸਾਰਾ ਟਰੈਕਟਰ ਦਾ, ਦੂਜਾ ਸਾਈਕਲ ਦਾ ਜੋੜ ਦਿੰਦਾ ਨਾਲ, ਹੈ ਜੀ। ਇਹਦਾ ਮਤਲਬ ਪਤਾ ਕੀ, ਕਿਤੇ ਤੇ ਘਰ ਵਾਲਾ ਕਹਿੰਦਾ ਗੁਰੂ ਘਰ ਜਾਣਾ, ਘਰ ਵਾਲੀ ਨਹੀਂ ਜਾਣ ਦਿੰਦੀ। ਕਿਤੇ ਘਰ ਵਾਲੀ ਜੁੜਨਾ ਚਾਹੁੰਦੀ, ਘਰ ਵਾਲਾ ਨਹੀਂ ਜੁੜਨ ਦਿੰਦਾ। ਸਾਰੀ ਜ਼ਿੰਦਗੀ ਕਈ ਵਾਰੀ ਇਦਾਂ ਹੀ ਬੀਤ ਜਾਂਦੀ, ਇਹ ਜੁੜ ਜੇ, ਇਹ ਜੁੜ ਜੇ, ਇਹ ਜੁੜ ਜੇ। ਤੇ ਕਈ ਥਾਵਾਂ ਤੇ ਇਹੋ ਜਿਹੀ ਵੀ ਕਿਰਪਾ, ਦੋਵੇਂ ਪਹੀਏ ਬਰਾਬਰ ਦੇ ਲਾਉਂਦਾ। ਦੋਵੇਂ ਗੁਰੂ ਘਰ ਨਾਲ ਜੁੜੇ ਨੇ, ਬਾਣੀ ਨਾਲ ਜੁੜੇ, ਅੰਮ੍ਰਿਤ ਵੇਲੇ ਨਾਲ ਜੁੜੇ। ਤੇ ਜਦੋਂ ਇਹੋ ਜਿਹੇ ਸਰੀਰ ਵੇਖਿਆ ਕਰੋ, ਸਮਝ ਲਿਆ ਕਰੋ ਇਹਨਾਂ ਦੀ ਪਿਛਲੀ ਬਾਹਲੀ ਕਮਾਈ ਹੈ ਜੀ। ਮਹਾਰਾਜ ਨੇ ਇਹਨਾਂ ਦੇ ਉੱਤੇ ਨਜ਼ਰ ਦਾ ਖਾਤਾ ਖੋਲਿਆ, ਇਹਨਾਂ ਦੀ ਬਹੁਤ ਕਮਾਈ ਹੈ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਇਹ ਕਹਿੰਦੀ ਮੈਂ ਹੀ ਮੰਗਣਾ ਹੈ। ਬੀਬੀ ਭਿੱਖਾਂ ਸ਼ਰਤ ਸੁਣ ਲਈ, ਤੇਰਾ ਪਤੀ ਜਿੰਨੀ ਵਾਰੀ ਮਰਜੀ ਜੋ ਕੁਝ ਮਰਜੀ ਮੰਗੇ, ਪਰ ਜੇ ਤੂੰ ਮੰਗਣਾ ਇੱਕੋ ਵਾਰੀ ਮੰਗਣ ਦੇਣੇ, ਦੁਬਾਰਾ ਨਹੀਂ। ਕਹਿੰਦੀ ਜੀ ਗਰੀਬ ਨਵਾਜ਼ ਸੁਣ ਲਈ ਸ਼ਰਤ। ਮਹਾਰਾਜ ਕਹਿੰਦੇ ਚੰਗਾ, ਫਿਰ ਅੱਜ ਗੁਰੂ ਨਾਨਕ ਦਾ ਘਰ ਪ੍ਰਸੰਨ ਮੰਗੋ। ਤੇ ਬੜੀ ਸਿਆਣੀ ਨਿਕਲੀ, ਅਕਲ ਵਾਲੀ। ਇਹਨੇ ਹੱਥ ਜੋੜ ਲਏ, ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਇੱਕੋ ਵਾਰੀ ਚ ਮੰਗਣ ਲੱਗੀ ਜੇ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰਹ ਦੁੱਧ ਰਿੜਕਦੀ ਵੇਖਾਂ। ਇੱਕੋ ਵਾਰੀ ਚ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਹੁਣ ਸੋਨੇ ਦੀ ਮਧਾਣੀ ਕਿਸੇ ਗਰੀਬ ਘਰ 'ਚ ਥੋੜੀ ਹੋਏਗੀ। ਜਿਹੜਾ ਸ਼ਾਹੂਕਾਰ ਬੰਦਾ ਹੋਏਗਾ ਕੋਈ ਸੋਨੇ ਦੀ ਮਧਾਣੀ ਨਾਲ ਦੁੱਧ ਰਿੜਕੇਗਾ ਨਾ। ਘਰ ਦੀ ਗਰੀਬੀ ਨੂੰ ਦੂਰ ਕਰਵਾਉਣ ਦੀ ਵੀ ਬੇਨਤੀ ਕਰ ਲਈ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰਹ। ਤੁਸੀਂ ਸਿਆਣੇ ਹੋ, ਪੁੱਤਰ ਤੋਂ ਬਿਨਾਂ ਨੂੰਹ ਕਿੱਥੋਂ ਆਜੂ? ਪੁੱਤਰ ਹੋਏਗਾ ਤਾਂ ਹੀ ਬਹੂ ਆਏਗੀ ਨਾ, ਤਾਂ ਹੀ ਨੂੰਹ ਆਏਗੀ ਨਾ ਘਰ 'ਚ। ਪੁੱਤਰ ਵੀ ਮੰਗ ਲਿਆ, ਆਉਣ ਵਾਲੇ ਕਈ ਸਾਲਾਂ ਬਾਅਦ ਨੂੰਹ ਵੀ ਮੰਗ ਲਈ। ਵੇਖੋ ਕਿੱਡੇ ਪਿਆਰ 'ਚ ਬੇਨਤੀ ਕਰਦੀ ਇੱਕੋ ਵਾਰੀ 'ਚ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰਹ ਦੁੱਧ ਰਿੜਕਦੀ। ਹੁਣ ਦੁੱਧ ਰਿੜਕ ਕੇ ਦਹੀਂ, ਆ ਚੀਜ਼ਾਂ ਉਹ ਘਰਾਂ 'ਚ ਹੁੰਦੀਆਂ ਜਿੱਥੇ ਬਰਕਤ ਹੋਵੇ। ਘਰ ਦੀ ਬਰਕਤ ਵੀ ਮੰਗ ਲਈ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰਹ ਦੁੱਧ ਰਿੜਕਦੀ ਵੇਖਾਂ। ਨੂੰਹ ਦੁੱਧ ਰਿੜਕਦੀ, ਨੂੰਹ ਦੁੱਧ ਰਿੜਕਦੀ, ਅੱਖਾਂ ਦੀ ਜੋਤ ਵੀ ਮੰਗ ਲਈ ਹੈ ਜੀ ਇੱਕੋ ਵਾਰੀ 'ਚ। ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰਹ ਦੁੱਧ ਰਿੜਕਦੀ ਵੇਖਾਂ। ਜਦੋਂ ਇਹ ਗੱਲ ਮਹਾਰਾਜ ਨੇ ਸੁਣੀ ਨਾ, ਮਹਾਰਾਜ ਉੱਚੀ ਉੱਚੀ ਹੱਸਣ ਲੱਗ ਪਏ। ਜਿੰਨੀਆਂ ਸੰਗਤਾਂ, ਜਿੰਨੇ ਗੁਰਸਿੱਖ ਖਲੋਤੇ, ਸਾਰੇ ਹੱਸਣ ਲੱਗ ਪਏ। ਤੇ ਹੱਸਦਿਆਂ ਹੱਸਦਿਆਂ ਬਾਜਾਂ ਵਾਲੇ ਮਾਈ ਪਤਾ ਕੀ ਕਹਿੰਦੇ? ਕਹਿਣ ਲੱਗੇ ਭਿੱਖਾਂ ਇੱਕੋ ਵਾਰੀ 'ਚ ਬੜਾ ਸੋਹਣਾ ਫਿਕਰਾ ਜਿਹਾ ਬਣਾ ਲਏ, ਜਰਾ ਦੁਬਾਰਾ ਕਹੋ ਕੀ ਆਖਿਆ ਹੈ ਜੀ। ਇੱਕੋ ਵਾਰੀ 'ਚ ਬੜਾ ਸੋਹਣਾ ਫਿਕਰਾ ਜਿਹਾ ਬਣਾ ਲਿਆ, ਜਰਾ ਦੁਬਾਰਾ ਕਹੋ ਕੀ ਆਖਿਆ। ਤੇ ਪਤਾ ਕੀ ਕਹਿੰਦੀ? ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰਹ ਦੁੱਧ ਰਿੜਕਦੀ ਵੇਖਾਂ। ਚਬਾਰੇ 'ਚ ਪੰਘੂੜਾ ਹੋਵੇ ਪੋਤਾ ਖੇਡਦੀ ਵੇਖਾਂ। ਮਹਾਰਾਜ ਕਹਿੰਦੇ ਉਹ ਬੀਬੀ ਭਿੱਖਾਂ, ਇਹ ਦੂਜੀ ਵਾਰੀ 'ਚ ਇੱਕ ਲੈਣ ਵੱਧ ਕਿਉਂ ਜੋੜ ਲਈ? ਕਹਿੰਦੀ ਮਹਾਰਾਜ ਜੇ ਮੌਜ ਵਿੱਚ ਆ ਕੇ ਤੁਸੀਂ ਦੁਬਾਰਾ ਮੰਗਣ ਲਈ ਕਿਹਾ, ਤੇ ਮੈਂ ਕਿਹਾ ਇਹ ਵੀ ਵਾਰੀ ਖਾਲੀ ਕਿਉਂ ਜਾਣਦੇ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮਹਾਰਾਜ ਜੇ ਤੁਸੀਂ ਦੁਬਾਰਾ ਮੰਗਣ ਲਈ ਕਿਹਾ, ਤੇ ਮੈਂ ਕਿਹਾ ਇਹ ਵੀ ਵਾਰੀ ਮੈਂ ਖਾਲੀ ਕਿਉਂ ਜਾਣਦੇ ਆ। ਤੇ ਉਸ ਸਮੇਂ ਮਹਾਰਾਜ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਇਹ ਸਾਰੀਆਂ ਚੀਜ਼ਾਂ ਸਮੇਂ ਸਮੇਂ ਤੇ ਤੁਹਾਡੇ ਘਰ ਵਿੱਚ ਹੋਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅੱਜ ਮੇਰਾ ਸਤਿਗੁਰੂ ਜਿਨ੍ਹਾਂ ਦਾ ਆਗਮਨ ਦਿਨ ਮਨਾ ਰਹੇ ਹੈ ਜੀ, ਜਿਹੜੀ ਵੀ ਭਾਵਨਾ ਕਰਕੇ ਅੱਜ ਅਰਾਧ ਹੋ ਗਏ ਨਾ, ਬਖਸ਼ਿਸ਼ਾਂ ਮਿਲਣੀਆਂ ਮਿਲਣੀਆਂ, ਗਰੰਟੀ ਹੈ, ਗਰੰਟੀ। ਸ਼ੰਕੇ ਵਾਲੀ ਗੱਲ ਕੋਈ ਨਹੀਂ। ਮੇਰਾ ਦਿਲ ਕਰ ਪਿਆ, ਕਰਿਓ ਕਿਰਪਾ, ਕੋਈ ਰਸਨਾ ਮੰਝੀ ਨਾ ਰਹੇ। ਸਾਰੇ ਬੜੇ ਪਿਆਰ ਵਿੱਚ ਹਾਜ਼ਰੀ ਲਾ ਲਓ। ਕੌਣ ਹੈ ਮੇਰਾ ਸਤਿਗੁਰੂ? ਕਿਉਂ ਨਾਹੀ ਕਰਤੇ ਰੇ, ਕਿਉਂ ਨਾਹੀ ਕਰਤੇ ਰੇ, ਬੋਲੋ ਕਿਉਂ ਨਾਹੀ ਕਰਤੇ ਰੇ,
करता तेरे सब किछ है बोलो करता तेरे सब किछ है जिस दे सो पावे सदा सिफत सलाह तेरी सदा सिफत सलाह तेरी नाम मन वसावे क्या नहीं करते क्या नहीं करते रे लो हाजरियां क्या नहीं करते बाजा वाले जी क्या नहीं करते रे ਧੰਨ ਗੁਰੂ ਰਾਮਦਾਸ ਜੀ गुरु रामदास जी ਪਿਆਰ ਨਾਲ ਸਾਰੇ ਆਖਣ ਜੀ ਧੰਨ ਬਾਬਾ दीप सिंह जी ਨਾਮ ਜਿਨ ਕੇ ਮਨ ਵਸਿਆ नाम जिन के मन बसिया ਸੰਗਤ ਬੋਲੇ ਬੋਲੋ ਨਾਮ ਵਾਜੇ ਸ਼ਬਦ ਕਨੇ ਦੇ ਕਹੇ ਨਾਨਕ ਸੱਚੇ ਸਾਹਿਬ कहे नानक सच्चे साहिब क्या नहीं करते रे क्या नहीं करते रे क्या नहीं करते रे पढ़ो क्या नहीं करते रे क्या नहीं करते जो मांगे ठाकुर अपने ते 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 सोई सोई देवे सोई सोई देवे सोई सोई देवे सोई सोई देवे नानक दास मुख ते जो बोले नानक दास मुख ते जो बोले जी नानक दास मुख ते जो बोले नानक दास मुख ते जो बोले ईहा उहा बोलो ईहा उहा सच होवे ईहा उहा सच होवे इहा उहा सच होवे इहा उहा सच होवे लाल जवे हर परे पंडार लाल जवे हरि परे पंडार लाल जवे हर परे पंडार लाल जवे हरि परे पंडार ओट नया वे जप निरंकार टोट न आवे जप निरंकार ओट न आवे
नहीं करते रे। बोलो क्या नहीं करते रे, क्या नहीं करते रे, क्या नहीं करते रे, क्या नहीं करते तेरे बोले सोनिहाल श्री अकाल। गुरु कृपा करे। फतेह बुलाओ जी। वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ,
ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।